ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ। ਇਸ ਟਾਈਮ ਮੈਂ ਮੌਜੂਦ ਹਾਂ ਗੁਰਦੁਆਰਾ ਦਰਬਾਰ ਸਾਹਿਬ ਤੇ ਇੱਥੇ ਮੇਰੇ ਨਾਲ ਕੁਝ ਦੋਸਤ ਜਿਹੜੇ ਇੰਡੀਆ ਤੋਂ ਆਏ ਆ ਸਿੱਖ ਯਾਤਰੀ ਉਹ ਬੈਠੇ ਆ ਤੇ ਇਹਨਾਂ ਨੂੰ ਪਹਿਲੇ ਤੇ ਮੈਂ ਦੇਖਿਆ ਰੁਕਿਆ ਕਿਉਂ ਇਹ ਤੁਹਾਨੂੰ ਮੈਂ ਦੱਸ ਦਿੰਦਾ। ਮੈਂ ਦੇਖਿਆ ਤੇ ਮੈਂ ਨਾ ਦੋਵਾਂ ਦੀਆਂ ਸ਼ਕਲਾਂ ਰਲਦੀਆਂ ਸੀ। ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਭਾਈ ਹੋ ਦੋਵੇਂ ਤੇ ਉਹ ਬਾਅਦ 'ਚ ਪਤਾ ਲੱਗਿਆ ਕਿ ਉਹ ਭਾਈ ਨਹੀਂ ਉਹ ਤੇ ਪਿਓ ਪੁੱਤ ਆ। ਮੈਂ ਬੜਾ ਹੈਰਾਨ ਹੋਇਆ ਕਿ ਬੜਾ ਜਵਾਨ ਫਾਦਰ ਲੈ ਕੇ ਨਾਲ ਫੇਰੇ ਸੀ ਮੁੰਡੇ ਨੂੰ। ਤੇ ਕੀ ਨਾਂ ਹੀ ਤੁਹਾਡਾ? ਤਮਨਪ੍ਰੀਤ ਸਿੰਘ। ਤੇ ਤੁਹਾਡਾ ਕੀ ਨਾਂ ਜੀ? ਇੰਦਰਜੀਤ ਸਿੰਘ ਜੀ। ਅੱਛਾ ਇੰਦਰਜੀਤ ਸਿੰਘ। ਤੇ ਤੁਹਾਡਾ ਕੀ ਨਾਂ? ਇੰਦਰਬੀਰ ਕੌਰ। ਇੰਦਰਬੀਰ ਹੈ ਤੁਹਾਡੇ ਨਾਮ ਵੀ ਰਲਦੇ ਮਿਲਦੇ ਦੋਵਾਂ ਦੇ। ਮੇਰੀ ਮਦਰ ਦਾ ਨਾਮ ਇੰਦਰ ਕੌਰ ਹੈ। ਅੱਛਾ। ਤੇ ਮੇਰੀ ਸੱਸ ਸੀ ਉਹਨਾਂ ਦੀ ਡੈਥ ਹੋ ਚੁੱਕੀ, ਉਹਨਾਂ ਦਾ ਨਾਮ ਇੰਦਰ ਕੌਰ ਸੀ। ਓਏ ਅੱਛਾ। ਸਾਡਾ ਚਾਰਾਂ ਦਾ ਨਾਮ ਇੱਕੋ ਹੀ ਹੈ। ਚਾਰਾਂ ਦਾ ਨਾਂ ਜਦੋਂ ਸਾਡੀ ਮੈਰਿਜ ਹੋਈ ਸੀ ਸਾਵਣ ਦਾ ਮਹੀਨਾ ਹੁੰਦਾ ਹੈ ਨਾ ਤੇ ਇੰਦਰ ਦੇਵਤਾ ਮੌਜੂਦ ਹੁੰਦੇ। ਅੱਛਾ। ਉਹ ਵੀ ਇੰਦਰ ਸਾਵਣ ਦੇ ਮਹੀਨੇ ਚ ਹੋਈ ਸੀ। ਸ਼ਾਦੀ ਵੀ ਫਿਰ ਨਹੀਂ ਤੁਸੀਂ ਇੰਦਰ ਦੇ ਪੰਜ ਇੰਦਰ ਸੀਗੇ। ਅੱਛਾ ਪੰਜ ਇੰਦਰ ਇਕੱਠੇ ਹੋ ਗਏ ਸੀ। ਵਾਹ ਇਹ ਬੜੀ ਵੱਡੀ ਗੱਲ ਹੈ ਕਿ ਇੰਨੇ ਇੰਦਰ ਇਕੱਠੇ ਹੋ ਜਾਣਾ। ਤੇ ਨਹੀਂ ਇਹ ਵੈਸੇ ਬੜੀ ਗੱਲ ਹੈ ਕਿ ਇਹਨਾਂ ਨੇ ਹਰ ਪਾਸੇ ਇੰਦਰ ਰੱਖਿਆ ਹੋਇਆ। ਤੇ ਗਾਂ ਤੁਹਾਡਾ ਨਾਂ ਜਿਹੜਾ ਉਹ ਤਮਨਪ੍ਰੀਤ ਸਿੰਘ। ਅੱਛਾ ਤੇ ਇੱਧਰ ਕਿਉਂ ਨਹੀਂ ਇੰਦਰ ਪਾਇਆ ਫਿਰ? ਬਸ ਈੜੀ ਨਹੀਂ ਆਈ ਸੀ ਨਾ। ਕੁਝ ਚੀਜ਼ ਜ਼ਿਆਦਾ ਹੋ ਜਾਣੀ ਚਾਹੀਦੀ, ਚੇਂਜ ਵੀ ਹੋਣੀ ਚਾਹੀਦੀ ਹੈ। ਅੱਛਾ ਤੁਹਾਡਾ ਕੀ ਨਾਂ ਜੀ? ਅਰਪਨੀਤ। ਚਲੋ ਠੀਕ ਹੈ ਜੀ। ਅੱਛਾ ਇਹ ਦੱਸੋ ਆਏ ਕਿੱਥੋਂ ਤੁਸੀਂ? ਅਸੀਂ ਲੁਧਿਆਣੇ ਤੋਂ ਹਾਂ ਜੀ। ਲੁਧਿਆਣੇ ਸ਼ਹਿਰ ਤੋਂ? ਹਾਂਜੀ ਲੁਧਿਆਣਾ ਮੈਂ ਸ਼ਹਿਰ ਚ ਅਸੀਂ ਨਿਊ ਮਾਲਟਨ ਚ ਰਹਿੰਦੇ ਹਾਂ, ਉੱਥੇ ਬੱਸ ਸਟੈਂਡ ਦੇ ਕੋਲ। ਅੱਛਾ ਵੈਸੇ ਫਾਇਦਾ ਫਿਰ ਤੇ ਬੱਸ ਸਟੈਂਡ ਦੇ ਕੋਲ ਹੀ ਹੈ। ਰਜ਼ਾ ਸਾਹਿਬ ਕਦੀ ਜਾਣਾ ਪਿਆ ਤੇ ਫਿਰ ਉੱਥੇ ਟੈਕਸੀ ਟੁਕਸੀ ਨਹੀਂ ਕਰਨੀ ਬੱਸ ਪਈ? ਲੈ ਲਵਾਂਗੇ। ਬੱਸ ਤੋਂ ਉਤਰਾਂਗੇ ਤੇ ਸਿੱਧੇ ਹੀ ਘਰ ਚਲੇ ਜਾਵਾਂਗੇ। ਤੁਸੀਂ ਦੱਸੋ ਤਾਂ ਸਹੀ ਅਸੀਂ ਲੈਣ ਆ ਜਾਾਂਗੇ ਤੁਹਾਨੂੰ। ਅੱਛਾ ਨਹੀਂ ਜੀ ਬਿਲਕੁਲ ਸਾਨੂੰ ਤੇ ਉਦਾਂ ਖੈਰ ਵੀਜ਼ਾ ਹੀ ਨਹੀਂ ਲੱਭਦੇ ਉੱਧਰ ਆਉਣ ਦੇ। ਤੇ ਜੇ ਵੀਜ਼ਾ ਲੱਭ ਗਿਆ ਤੇ ਜ਼ਰੂਰ ਆਵਾਂਗੇ। ਜਦੋਂ ਕਿਸਮਤ ਚਮਕਦੀ ਹੈ ਅਸੀਂ ਵੀ ਤੇ ਆਈ ਹਾਂ ਅੱਜ। ਹਾਂਜੀ ਇਸੇ ਤਰ੍ਹਾਂ ਤੁਹਾਨੂੰ ਮੌਕਾ ਮਿਲੇਗਾ। ਕਦੀ ਸੋਚਿਆ ਵੀ ਨਹੀਂ ਹੋਣਾ ਕਿ ਚੱਕਰ ਲੱਗ ਜਾਏਗਾ ਜਾਇਆ ਜਾ ਸਕਦਾ ਹੈ। ਮੈਂ ਕਿ ਜਦੋਂ ਅਸੀਂ ਇੱਥੇ ਅੰਦਰ ਐਂਟਰ ਕੀਤਾ ਮੈਂ ਤੇ ਬੜੀ ਇਮੋਸ਼ਨਲ ਹੋ ਗਈ ਸੀ ਵੀ ਜਿੱਥੇ ਸਾਡੇ ਪੇਰੈਂਟਸ ਨੇ ਜਨਮ ਲਿਆ ਤੇ ਅੱਜ ਉਸੇ ਧਰਤੀ ਤੇ ਕਦੀ ਸਾਡੇ ਮਾਪਿਆਂ ਨੇ ਸੋਚਿਆ ਵੀ ਨਹੀਂ ਹੋਣਾ ਅਸੀਂ ਪਹੁੰਚਾਂਗੇ। ਨਹੀਂ ਤੇ ਤੁਹਾਡੇ ਪੇਰੈਂਟਸ ਇੱਧਰ ਦੇ ਸੀ? ਹਾਂਜੀ ਪੁਰਾਣੇ ਦੇ ਇੱਧਰ ਹੀ ਸੀ ਸਾਰੇ ਨੇ। ਢੇਰੀ ਚੱਕਰੀ ਰਾਵਲਪਿੰਡੀ। ਅੱਛਾ ਹਾਂ ਉਹ ਸਾਡੇ ਦਾਦਾ ਜੀ ਹੋਣੇ ਸਾਡੇ ਬਜ਼ੁਰਗ ਇੱਧਰ ਢੇਰੀ ਚੱਕਰੀ ਚੱਕਰੀ ਸੀ ਰਾਵਲਪਿੰਡੀ ਦੇ ਅਸੀਂ। ਅੱਛਾ ਇਹਦੇ ਵਿੱਚ ਇੱਕ ਗੱਲ ਹੋਰ ਪਾ ਲਵਾਂ ਮੈਂ ਕਿਉਂਕਿ ਜਦੋਂ ਵੀ ਪਿੰਡੀ ਵਾਲਿਆਂ ਦਾ ਕੋਈ ਵੀ ਮੈਨੂੰ ਮਿਲਦਾ ਤੇ ਉਹਨਾਂ ਕੋਲ ਮੈਂ ਇੱਕ ਗੱਲ ਜ਼ਰੂਰ ਪੁੱਛਦਾ 47 ਵੇਲੇ ਗਏ ਸੀ? ਹਾਂਜੀ ਜੀ ਉਦੋਂ ਹੀ ਗਏ ਸੀ ਸਾਰੇ। ਮਤਲਬ ਜਦੋਂ ਪਾਰਟੀਸ਼ਨ ਹੋਇਆ ਉਸ ਤੋਂ ਉਦੋਂ ਹੀ ਸਾਡੇ ਦਾਦਾ ਲੋਕ ਹੋਣੀ ਅਸੀਂ ਉੱਤਰ ਗਏ ਨੇ। ਪੁਰਾਣਾ ਸਾਡਾ ਘਰ ਢੇਰੀ ਚੱਕਰੀ ਹੈ। ਅਜੇ ਵੀ ਸਾਡਾ ਕਿਵੇਂ ਦਿਲ ਕਰਦਾ ਸਾਨੂੰ ਮੌਕਾ ਮਿਲੇ ਅਸੀਂ ਉੱਥੇ ਜ਼ਰੂਰ ਜਾਵਾਂਗੇ ਤੇ ਦੇਖ ਕੇ ਆਵਾਂਗੇ। ਅੱਛਾ ਚੱਕਰੀ ਪਤਾ ਨਾ ਤੁਹਾਨੂੰ ਕਿ ਉਹੀ ਹੈ ਇੰਟਰਚੇਂਜ ਜਿਹੜਾ ਚੌਧਰੀ ਨਿਸਾਰ ਅਲੀ ਵਾਲਾ। ਤੇ ਚੱਕਰੀ ਪਿੰਡ ਨੂੰ ਮੋਟਰਵੇ ਦੇ ਨਾਲ ਟੱਚ ਦੇਣ ਲਈ ਕਿਹਾ ਜਾਂਦਾ ਕਿ ਮੋਟਰਵੇ ਨੂੰ ਬਸ ਸਿਰਫ 100 ਕਿਲੋਮੀਟਰ ਲੰਮਾ ਕਰਨਾ ਪਿਆ ਸੀਗਾ ਕਿ ਕਿਸੇ ਤਰ੍ਹਾਂ ਚੌਧਰੀ ਸਾਹਿਬ ਦਾ ਪਿੰਡ ਵਿੱਚ ਆ ਜਾਵੇ। ਅੱਛਾ ਤੇ ਇਹ ਦੱਸੋ ਕਿ ਜਦੋਂ ਤੁਸੀਂ ਗਏ ਸੀ ਦੱਸਦੇ ਹੁਣੇ ਤੁਹਾਨੂੰ ਬਜ਼ੁਰਗ ਹੋਇਆ ਕੀ ਸੀ ਉਦੋਂ ਇੱਥੇ? ਤੁਹਾਨੂੰ ਪਤਾ ਹੀ ਹੁਣ ਤੱਕ ਕਈ ਫਿਲਮਾਂ ਵੀ ਬਣ ਗਈਆਂ ਉਸ ਚੀਜ਼ ਦੇ ਉੱਪਰ। ਨਹੀਂ ਉਹ ਤੇ ਓਵਰਆਲ ਹੋਇਆ। ਮੈਂ ਸਿਰਫ ਪਿੰਡੀ ਵਾਲੇ ਵਾਕਿਆਤ ਆ ਜਿਹੜੇ ਉਹ ਜਾਣਨਾ ਚਾਹ ਰਿਹਾ ਹਾਂ ਗੱਲ ਕਿ ਉੱਥੇ ਕੀ ਹੋਇਆ ਸੀ? ਉੱਥੇ ਦਾ ਸਾਨੂੰ ਤਾਂ ਉਹਨਾਂ ਨੇ ਕਦੀ ਦੱਸਿਆ ਨਹੀਂ। ਉਹਨਾਂ ਨੇ ਬਜ਼ੁਰਗਾਂ ਨੇ ਬਸ ਇਹ ਦੱਸਿਆ ਸੀ। ਅਸੀਂ ਉੱਥੇ ਬਹੁਤ ਖੁਸ਼ ਸੀ ਸਾਰੇ ਲੋਕ। ਸਾਨੂੰ ਮਜਬੂਰੀ ਉੱਥੇ ਛੱਡ ਕੇ ਆਉਣਾ ਇੱਥੋਂ ਪਿਆ। ਦਾ ਜਿਹੜੇ ਮੁਸਲਮਾਨ ਭਾਈਚਾਰਾ ਉਹ ਸਾਡੇ ਬਹੁਤ ਵੀ ਹੈਲਪਫੁਲ ਵੀ ਸੀ ਇਸ ਟਾਈਮ ਵੀ ਇਸ ਤਰ੍ਹਾਂ ਨਹੀਂ ਸੀ। ਪਰ ਜੋ ਵੀ ਕੋਈ ਰਾਇਟਸ ਵੀ ਕੋਈ ਕਹਿੰਦੇ ਨਹੀਂ ਪੂਰੇ ਮੈਜੋਰਿਟੀ ਮਿਨੋਰਿਟੀ ਕਹਿ ਲਓ ਜਿਹਨੂੰ ਤੁਸੀਂ ਉਹਦੇ ਚ। ਜਦੋਂ ਉੱਥੇ ਹੋਏ ਆ ਫਸਾਦਾਤ ਸ਼ੁਰੂ ਹੋਏ ਆ ਉਹ ਉੱਥੇ ਦੇ ਤੁਹਾਡੇ ਮੁਕਾਮੀ ਲੋਕ ਹੀ ਸੀ ਸਾਰੇ ਕਿ ਕੋਈ ਬਾਹਰੋਂ ਆਏ ਸੀਗੇ? ਕੋਈ ਬਜ਼ੁਰਗਾਂ ਨੇ ਦੱਸੀ ਅਸੀਂ ਗੱਲ? ਅਸੀਂ ਇਸ ਬਾਰੇ ਉਹਨਾਂ ਨੂੰ ਪੁੱਛਿਆ ਹੀ ਨਹੀਂ। ਅਸੀਂ ਨਹੀਂ ਚਾਹੁੰਦੇ ਸੀ ਕਿ ਵੀ ਇਹਨਾਂ ਜ਼ਖਮਾਂ ਨੂੰ ਖਰੀਦਿਆ ਜਾਵੇ। ਮੇਰੀ ਦਾਦੀ ਮਾਤਾ ਕਹਿੰਦੇ ਆ ਮੈਂ ਤੇ ਸਾਰਾ ਕੁਝ ਛੱਡ ਕੇ ਉੱਥੋਂ ਨਾ ਵੀ ਮਤਲਬ ਉਹ ਇਹ ਵੀ ਕਹਿੰਦੇ ਆ ਵੀ ਅਸੀਂ ਆਪਣਾ ਜੋ ਸਾਡਾ ਕੀਮਤੀ ਸਮਾਨ ਸੀ ਦਬਾ ਵੀ ਆਏ ਸੀ ਉੱਥੇ ਵੀ ਹੋ ਸਕਦਾ ਸੀ ਵਾਪਿਸ ਆਈਏ ਜਾਂ ਕੁਝ ਪਰ ਇਸ ਤਰ੍ਹਾਂ ਕੁਝ ਹੋਇਆ ਨਹੀਂ ਵੀ ਫਿਰ ਉੱਥੇ ਹੀ। ਦਾਦੀ ਮਾਂ ਹਲੇ ਹੈਗੇ ਤੁਹਾਡੇ? ਨਹੀਂ ਮੇਰੇ ਪੇਰੈਂਟਸ ਵੀ ਨਹੀਂ ਹੈ ਤੇ ਗ੍ਰੈਂਡ ਪੇਰੈਂਟਸ ਵੀ ਨਹੀਂ ਹੈ। ਅੱਛਾ ਚਲੋ ਖੈਰ ਇਹ ਗੱਲ ਤੇ ਹੋਰ ਪਾਸੇ ਚਲੀ ਗਈ ਤੇ ਹੁਣ ਤੇ ਗੱਲ ਕਰ ਰਹੇ ਸੀ ਇੱਥੇ ਆਉਣ ਤੇ ਤੁਸੀਂ ਪਹਿਲੇ ਕਦੀ ਸੋਚਿਆ ਸੀ ਇੱਥੇ ਆਉਣ ਦਾ? ਕਦੇ ਵੀ ਨਹੀਂ ਭਾਜੀ। ਅੱਛਾ ਤੇ ਕਰਦੇ ਕੀ ਹੋ ਤੁਸੀਂ ਉੱਥੇ? ਸਾਡਾ ਉੱਥੇ ਸਪੇਅਰ ਪਾਰਟ ਦਾ ਬਿਜ਼ਨਸ ਹੈ ਭਾਜੀ। ਸਪੇਅਰ ਪਾਰਟਸ ਦਾ? ਆਟੋਮੋਬਾਈਲ ਇੰਡਸਟਰੀ। ਮੋਟਰਸਾਈਕਲ ਸਪੇਅਰ ਪਾਰਟ। ਮੋਟਰਸਾਈਕਲ ਸਪੇਅਰ ਪਾਰਟਸ ਦਾ। ਅੱਛਾ ਮੋਟਰਸਾਈਕਲਾਂ ਦੀ ਉਧਰ ਕੀ ਸਿਚੁਏਸ਼ਨ ਆ? ਪਿਛਲੇ ਦਿਨਾਂ 'ਚ ਵੀ ਨਾ ਕੁਝ ਦੋਸਤ ਆਏ ਸੀ ਜੋ ਕਹਿੰਦੇ ਯਾਰ ਸਾਡੇ ਮੋਟਰਸਾਈਕਲ ਜਿਹੜੇ ਆ ਬੜੇ ਅੱਗੇ ਨਿਕਲ ਗਏ, ਤੁਹਾਡੇ ਇੱਥੇ ਸਿਰਫ 70 ਚੱਲਦੀ ਹੈ। ਨਹੀਂ ਸਾਡੇ ਤਾਂ ਬਹੁਤ ਉੱਪਰ 250 ਸੀਸੀ ਤੱਕ ਆ ਗਏ ਨੇ। ਉਸ ਤੋਂ ਬਾਅਦ ਬਾਹਰਲੇ ਦੇਸ਼ਾਂ ਤੋਂ ਵੀ ਸਾਰੇ ਮਤਲਬ ਹਾਰਲੇ ਡੇਵਿਡਸਨ ਜਾਵਾ ਵਗੈਰਾ ਸਾਰੇ ਕਰ ਚੁੱਕੇ ਨੇ। ਤੇ ਰੂਟੀਨ 'ਚ ਕਿਹੜਾ ਮੋਟਰਸਾਈਕਲ ਚੱਲਦਾ ਉੱਥੇ? ਇਹ ਜਿਹੜੇ ਤੁਹਾਡੇ ਇੱਥੇ ਪਹਿਲਾਂ ਹੀਰੋ ਹੋਂਡਾ ਮੋਟਰ ਸੀਗਾ ਉਹ ਉਹਨਾਂ ਦੇ ਨਵੀਂ ਤੋਂ ਨਵੀਂ ਬਾਈਕਸ ਆ ਗਈਆਂ ਨੇ। ਅੱਛਾ 250 ਸੀਸੀ ਤੱਕ ਆ ਗਈਆਂ ਨੇ।
ਜਿਵੇਂ ਤੁਹਾਡੇ ਇੱਧਰ 100 ਸੀਸੀ ਤੱਕ ਚੱਲਦਾ ਸ਼ਾਇਦ। ਨਹੀਂ ਚੱਲਦਾ ਤੇ 150 ਵੀ ਆ ਹੁਣ ਤੇ, ਪਰ ਉਹ ਜ਼ਿਆਦਾ ਅਸੀਂ 70 ਚਲਾਉਂਦੇ ਜ਼ਿਆਦਾ ਮਤਲਬ 70 ਹੈ ਸਾਡੇ ਉੱਤੇ। 70 ਨਹੀਂ, ਸਾਡੇ ਸ਼ੁਰੂਆਤ ਹੀ 100 ਸੀਸੀ ਤੋਂ ਹੋਈ ਸੀ। ਅੱਛਾ ਸ਼ੁਰੂਆਤ ਹੀ 100 ਤੋਂ। ਹਾਂ ਸ਼ੁਰੂਆਤ ਤੇ 70 ਸੀਸੀ ਦੇ ਸਾਡੇ ਉੱਤੇ ਮੋਪੜ ਨੂੰ ਗਿਣਿਆ ਜਾਂਦਾ, ਮੋਟਰਸਾਈਕਲ ਨੂੰ ਨਹੀਂ। ਮੋਪੜ ਛੋਟੀ ਇਹਨੂੰ ਕਹਿੰਦੇ ਆ, ਜਿਹੜੀ ਪੈਂਥਰ ਸਕੂਟਰੀ ਜਾਂ ਕੁਝ। ਸਕੂਟੀ ਨੂੰ। ਅੱਛਾ ਅੱਛਾ ਅੱਛਾ, ਜਿਹੜੀ ਕੈਂਚੀ ਸਕੂਟੀ ਕਹਿ ਲੋਗੇ ਉਹਨੂੰ ਕਹਿ ਜਾਂਦੇ। ਤੇ ਇਹਦੀ ਐਵਰੇਜ ਕੀ ਹੁੰਦੀ ਹੈ 100 ਦੀ? ਜੀ 60-65 ਜਿਹੜਾ ਦਿੰਦੀ ਹੈ। ਅੱਛਾ 100 60-65 ਦੇ ਰਹੀ ਹੈ ਦੇ ਦਿੰਦੀ ਹੈ ਲੀਟਰ 'ਚ। ਹਾਂਜੀ ਹਾਂਜੀ। ਅੱਛਾ ਵੈਸੇ ਇਹ ਬੜੀ ਗੱਲ ਆ ਕਿ ਸਾਡੇ ਹਾਲ ਤੇ ਇੱਥੇ 70 ਇੰਨੀ ਨਹੀਂ ਦਿੰਦੀ ਐਵਰੇਜ। ਤੇ ਚਲੋ ਇਹ ਤੇ ਗੱਲਾਂ ਹੈਗੀਆਂ ਵਾ। ਤੇ ਤੁਸੀਂ ਹੁਣ ਇੱਥੇ ਆ ਗਏ, ਇੰਟਰ ਹੋ ਗਏ, ਤੇ ਵਾਪਸੀ ਜਿਹੜੀ ਹੈ ਤੁਹਾਡੀ 4 ਵਜੇ? ਹਾਂ 4 ਵਜੇ ਵਾਪਸੀ ਹੈ ਜੀ। ਅੱਛਾ ਤੇ ਟਾਈਮ ਲੰਘਿਆ, ਕੋਈ ਪਤਾ ਲੱਗਿਆ ਟਾਈਮ ਲੰਘਦੇ ਦਾ? ਨਹੀਂ ਬਹੁਤ ਵਧੀਆ। ਅੱਜ ਥੋੜਾ ਜਿਹਾ ਮੌਸਮ ਤੇ ਠੰਡਾ ਹੋਇਆ ਥੋੜੀ। ਕੱਲ ਤੱਕ ਤਾਂ ਕਹਿੰਦੇ ਬਹੁਤ ਧੁੱਪ ਖਿਲੀ ਹੋਈ ਸੀ, ਬੜੀ ਸ਼ਾਨਦਾਰ ਇੱਥੇ। ਹਾਂਜੀ ਅੱਜ ਮੌਸਮ ਠੰਡਾ ਵੈਸੇ ਨਾ। ਅਸੀਂ ਉਸ ਹਿਸਾਬ ਨਾਲ ਅੱਛਾ ਆਏ ਆ, ਸਵੈਟਰ ਸੂਟਾਂ ਨਹੀਂ ਲੈ ਕੇ ਆਏ। ਨਹੀਂ ਇਹ ਤਾਂ ਇੱਕ ਪਰ ਅੱਛਾ ਲੱਗ ਰਿਹਾ, ਵੈਦਰ ਅੱਛਾ ਲੱਗ ਰਿਹਾ। ਥੋੜਾ ਜਿਹਾ ਮੌਸਮ ਖਿਲਿਆ ਹੁੰਦਾ, ਹੋਰ ਥੋੜਾ ਮਜ਼ਾ ਆਣਾ ਸੀਗਾ। ਚਲੋ ਕੋਈ ਨਹੀਂ, ਤੁਸੀਂ ਦੁਬਾਰਾ ਵੀਜ਼ਾ ਲਵਾ ਲਓ ਨਾ। ਨਹੀਂ ਉਹ ਤਾਂ ਸਾਡੇ ਹੱਥੇ ਤਾਂ ਹੁਣ ਕੋਈ ਨਹੀਂ, ਅਸੀਂ ਭਾਵੇਂ ਪਰਸੋਂ ਫਿਰ ਭਰ ਲਈਏ, ਹਫਤੇ ਬਾਅਦ ਫਿਰ ਭਰ ਲਈਏ। ਸਾਡੇ ਤੇ ਮਤਲਬ ਮੇਰਾ ਬੜਾ ਬੇਟਾ ਕੈਨੇਡਾ ਹੁੰਦਾ ਹੈ ਨਾ। ਅੱਛਾ। ਤੇ ਲਾਸਟ ਟਾਈਮ ਜਦੋਂ 19 ਚ ਖੁੱਲਿਆ ਸੀ ਤੇ ਸਾਡੀ ਗ੍ਰੈਂਡ ਡਾਟਰ ਉਦੋਂ ਨਾ 1.25 ਸਾਲ ਦੀ ਸੀਗੀ ਤੇ ਉਹ ਇੱਥੇ ਆਈ ਹੋਈ ਸੀਗੀ। ਅਸੀਂ ਆਣਾ ਚਾਹੁੰਦੇ ਸੀ ਪਰ ਉਹਨਾਂ ਦਿਨਾਂ 'ਚ ਠੰਡ ਬੜੀ ਸੀ ਨਾ। ਠੰਡ ਵਾਕਈ ਬਹੁਤ ਹਾਂ ਸੀ। ਤੇ ਉਹ ਛੋਟੀ ਸੀ, ਇਸ ਕਾਰਨ ਅਸੀਂ ਨਹੀਂ ਕਰ ਪਾਏ। ਵੀ ਸਾਨੂੰ ਬਹੁਤ ਹੁੰਦਾ ਵੀ ਉਹ ਵੀ ਹੁੰਦੀ ਆਈ ਦੇਖ ਲੈਂਦੀ ਤੇ ਅੱਛਾ ਲੱਗਦਾ, ਉਹਨੂੰ ਮਿਸ ਕਰ ਰਹੇ ਹਾਂ। ਚਲੋ ਕੋਈ ਨਹੀਂ, ਉਹ ਵੀ ਆ ਜਾਊਗੀ, ਬਲਕਿ ਉਹਨਾਂ ਲਈ ਤਾਂ ਆਉਣਾ ਜ਼ਿਆਦਾ ਸੌਖਾ। ਸਾਨੂੰ ਅਸੀਂ ਇਹਦੇ ਪਿੱਛੇ ਕੈਨੇਡਾ ਗਏ ਸੀ, ਉੱਥੇ ਮੁਸਲਿਮ ਤੇ ਸਰਦਾਰ ਵਗੈਰਾ ਭਾਈਚਾਰਾ ਸਾਰੇ ਇਕੱਠੇ ਰਹਿੰਦੇ ਨੇ, ਬਹੁਤ ਵਧੀਆ। ਕੈਨੇਡਾ ਨੇ ਸਭ ਨੂੰ ਗਲੇ ਲਾਇਆ ਹੋਇਆ ਹੈ। ਇਹ ਗੱਲ ਤੇ ਸਹੀ ਹੈ, ਚਾਹੇ ਉਹ ਪਾਕਿਸਤਾਨ ਨਾਲ ਚੁਗੋ ਜਾਏ, ਕਿਉਂਕਿ ਇੱਧਰ ਆਪਣੇ ਜਿਹੜੇ ਨੇਤਾ ਲੋਕ ਨੇ ਉਹ ਆਪਣੇ ਲੋਕਾਂ ਦੇ ਵਿੱਚ ਫ੍ਰਿਕਸ਼ਨ ਪੈਦਾ ਕਰਦੇ ਨੇ, ਪਰ ਉੱਥੇ ਨਹੀਂ ਹੈ। ਉੱਥੇ ਬਰਾਬਰ ਤੇ ਹੀ ਇੱਜ਼ਤ ਮਿਲਦੀ ਹੈ, ਚਾਹੇ ਉਹ ਪਾਕਿਸਤਾਨ ਤੋਂ ਹੈ ਚਾਹੇ ਇੰਡੀਆ ਤੋਂ। ਹਾਂਜੀ ਇਹ ਗੱਲ ਤੇ ਸਹੀ ਹੈ। ਤੇ ਹੁਣ ਮੇਰਾ ਬੇਟਾ ਇਸ ਟਾਈਮ ਇੱਕ ਨਾਸਿਰ ਭਾਈ ਸਾਹਿਬ ਨੇ ਉਹਨਾਂ ਨਾਲ ਟੀਮ 'ਚ ਉੱਥੇ ਟਰੱਕ ਚਲਾ ਰਿਹਾ। ਅੱਛਾ ਹਾਂਜੀ ਕੈਨੇਡਾ ਦੇ ਵਿੱਚ। ਨਹੀਂ ਇਹ ਤਾਂ ਬੜਾ ਜ਼ਾਹਿਰ ਹੈ, ਤੇ ਉੱਥੇ ਤੇ ਇਕੱਠਾ ਹੀ ਆ ਸਾਰਾ, ਰਲ ਮਿਲ ਕੇ ਚੱਲਦਾ ਕੰਮ, ਇਹ 'ਚ ਕੋਈ ਸ਼ੱਕ ਨਹੀਂ। ਕੱਲ ਹੀ ਗੱਲਾਂ ਸੁਣਾ ਰਿਹਾ ਸੀ ਮੰਮਾ, ਇਹਨਾਂ ਦੇ ਨਾ ਕੜਾਈ ਹੁੰਦੀ ਹੈ। ਚਿਕਨ ਮੈਂ ਕਿਹਾ ਕੜਾਈ ਜੋ ਚਿਕਨ ਵਗੈਰਾ ਬਣਾਉਂਦੇ ਆ, ਕੋਰਮਾ ਬਣਾਉਂਦੇ ਆ, ਕੁਝ ਕਹਿੰਦੇ ਨਹੀਂ ਇੱਕ ਚਿਕਨ ਕੋਰਮਾ ਕੁਝ ਨਹੀਂ ਕਹਿੰਦੇ, ਬਸ ਉਹਨੂੰ ਕੜਾਈ ਕਹਿੰਦੇ ਆ। ਉਸ ਤੋਂ ਬਾਅਦ ਇਹਨਾਂ ਦੀ ਬੈਸਟ ਕੁਆਲਿਟੀ ਇਹ ਹੈ, ਸਾਰੀ ਫੈਮਿਲੀ ਇਕੱਠੀ ਵਿੱਚ ਕੜਾਈ ਰੱਖ ਕੇ ਬੈਠ ਜਾਂਦੇ ਨੇ ਖਾਣਾ ਖਾਣ ਵਾਸਤੇ। ਤੇ ਉਹ ਅੱਛਾ ਲੱਗਦਾ ਮੈਨੂੰ। ਤੇ ਮੈਂ ਕਿਹਾ ਫਿਰ ਤੂੰ ਵੀ ਇਸ ਤਰ੍ਹਾਂ ਉਹਨਾਂ ਨਾਲ ਖਾਦਾ? ਕਹਿੰਦੇ ਨਹੀਂ, ਮੇਰੇ ਲਈ ਪ੍ਰੋਪਰ ਉਹਨਾਂ ਨੇ ਡਿਨਰ ਸੈੱਟ ਲਗਾਇਆ ਅੱਛਾ। ਤੇ ਆਪਣੀ ਫੈਮਿਲੀ ਉਹ ਇੰਚ ਖਾਂਦੇ ਆ। ਨਹੀਂ ਕੜਾਈ ਜਿਹੜੀ ਹੈ, ਕੜਾਈ ਵੀ ਇੱਕ ਡਿਸ਼ਾਂ ਤੋਂ ਡਿਸ਼ ਆ। ਉਵੇਂ ਤੇ ਚਿਕਨ ਕੋਰਮਾ ਵੀ ਰੂਟੀਨ 'ਚ ਘਰ ਸਾਲਣ ਵੀ ਬਣਦਾ। ਜਿਹੜੀ ਕੜਾਈ ਹੈ ਉਹ ਸਪੈਸ਼ਲੀ ਤੌਰ ਤੇ ਕੜਾਈ ਦੇ ਵਿੱਚ ਨਾ ਹੁੰਦਾ ਕੋਰਮਾ ਟਾਈਪ ਹੀ ਹੈ, ਉਹ ਡਰਾਈ ਸਾਲਣ ਹੀ ਹੁੰਦਾ, ਮਾੜੀ ਮੋਟੀ ਵਿੱਚ ਗਰੇਵੀ ਵੀ ਆ ਜਾਂਦੀ ਆ। ਤੇ ਬਲਕਿ ਤੁਸੀਂ ਹੁਣ ਜਦੋਂ ਆਉਣਾ ਵੀਜ਼ਾ ਲਵਾ ਕੇ ਇੱਥੇ ਸਾਡੇ ਕੋਲ, ਤੇ ਕੜਾਈ ਇਹਨਾਂ ਨੂੰ ਖਵਾਣੀ ਆਪਾਂ ਕਾਇਦ ਜ਼ਰੂਰ। ਮੇਰੀ ਇੱਕ ਕੀ ਦੀ ਗੱਲ ਹੈ ਕਿ ਸਾਡੇ ਭਾਈ ਸਾਹਿਬ ਹੈਗੇ ਨੇ ਹਸਨ ਜਾਫਰੀ ਜੀ ਲਾਹੌਰ ਦੇ ਵਿੱਚ। ਅੱਛਾ ਹਾਂ, ਉਹ ਦੱਸੋ। ਜਿਹੜੇ ਸਾਨੂੰ ਇੰਡੀਆ 'ਚ ਮਿਲੇ ਸੀ, ਅਸੀਂ ਸ਼ਿਮਲੇ ਇਕੱਠੇ ਹੋਏ ਸੀ, ਫਿਰ ਉਹ ਸਾਡੇ ਘਰ ਆਏ ਸੀ। ਫਿਰ ਉਹਨਾਂ ਦਾ ਮੈਨੂੰ ਲੈਟਰ ਵੀ ਆਈ ਸੀ, ਮੈਂ ਉਹਨਾਂ ਦਾ ਨੰਬਰ ਮਿਸਪਲੇਸ ਹੋ ਗਿਆ, ਮੈਂ ਉਹਨਾਂ ਨੂੰ ਅੱਜ ਵੀ ਯਾਦ ਕਰਦਾ। ਉਹ ਮੈਨੀ ਕਿਤੇ ਵੀ ਦੇਖ ਲੈਣ, ਮੈਂ ਸਰਦਾਰ ਅਨੂਪ ਸਿੰਘ ਦਾ ਲੜਕਾ ਵਾਂ, ਇੰਦਰਜੀਤ ਮੇਰਾ ਨਾਮ ਹੈ। ਉਹ ਆਪਣੀ 3 ਸਿਸਟਰ ਤੇ ਮਦਰ ਦੇ ਨਾਲ ਮੈਨੂੰ ਸ਼ਿਮਲੇ ਵਿੱਚ ਮਿਲੇ ਸੀ। ਅਸੀਂ 3-4 ਦਿਨ ਇਕੱਠੇ ਰਹੇ ਸੀ। ਫਿਰ ਉਹ ਸਾਡੇ ਘਰ ਆਏ ਸੀ, ਸਾਡੇ ਕੋਲ ਮਿਲ ਕੇ ਗਏ ਸੀ। ਅਸੀਂ ਇਕੱਠੇ ਰਾਤੀ 2:30-3 ਵਜੇ ਤੱਕ ਉੱਥੇ ਇੰਜੋਏ ਕੀਤਾ ਸੀ। ਉਹਨਾਂ ਨੂੰ ਫਿਰ ਮੈਂ ਛੱਡ ਕੇ ਆਇਆ ਸੀ। ਉਹ ਮੇਰੀ ਕਿਸੇ ਦੇਖਦੇ ਹੁਣ ਮੈਨੂੰ, ਤੇ ਮੈਂ ਉਹਨਾਂ ਨੂੰ ਯਾਦ ਕਰ ਰਿਹਾ। ਮੇਰਾ ਨੰਬਰ 9216292172 ਹੈ, ਲੁਧਿਆਣੇ ਤੋਂ ਹੈ ਮੈਂ। ਉਹ ਮੈਨੂੰ ਜ਼ਰੂਰ ਕਾਲ ਕਰ ਜੀ। ਉਹ ਕਰਨਗੇ ਤੇ ਤੁਹਾਡਾ ਅਸੀਂ ਆਪਸ 'ਚ ਕਨੈਕਸ਼ਨ ਜੁੜਵਾ ਦੇਵਾਂਗੇ, ਕੰਟੈਕਟ ਕਰਾ ਦਾਂਗੇ। ਤੇ ਅੱਛਾ ਦੂਜੀ ਗੱਲ, ਤੁਸੀਂ ਹੁਣੇ ਧੁੱਪ ਦੀ ਗੱਲ ਕਰ ਰਹੇ ਸੀ, ਧੁੱਪ ਨਿਕਲ ਵੀ ਆਈ ਹੈ। ਸੱਚੇ ਦਿਲ ਨਾਲ ਯਾਦ ਕਰੋ ਤੇ ਭਗਵਾਨ ਆਪ ਸਹਾਇਤਾ ਦੇਵੇ। ਵਾਹ ਇਹ ਗੱਲ ਬਿਲਕੁਲ ਸਹੀ ਹੈ।